ਬਿਸਮਿल्लाहिर्रहमानिर्रहीम ਤੇ अस्सलाम वालेकुम। 24 ਜੁਲਾਈ ਪਾਕਿਸਤਾਨ ਦੇ ਵਿੱਚ ਜੁਮੇ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 237। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਘੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਸ਼ਾਹਿਦ ਅਫਰੀਦੀ ਸਾਹਿਬ ਦੀ ਰੱਖਣੀ ਹੈ, ਕਿਉਂਕਿ ਉਹਨਾਂ ਦੇ ਸਿਰ ਨੂੰ ਕੁਛ ਚੜ੍ਹ ਗਈ ਹੈ। ਉਹ ਇੱਕ ਤੇ ਆਮ ਪਾਕਿਸਤਾਨੀ ਆਵਾਮ ਨੂੰ ਪੈ ਗਏ ਨੇ ਤੇ ਦੂਜਾ ਉਹ ਪਾਕਿਸਤਾਨ ਦੀਆਂ ਖਵਾਤੀਨ ਨੂੰ ਹੁਣ ਇਨਸਲਟ ਕਰ ਰਹੇ ਨੇ। ਪਹਿਲਾਂ ਉਹਨਾਂ ਬਿਆਨ ਦਿੱਤਾ ਕਿ ਸਾਡੀਆਂ ਖਵਾਤੀਨ ਦੇ ਖੂਨ ਦੇ ਵਿੱਚ ਕ੍ਰਿਕਟ ਨਹੀਂ ਹੈਗੀ, ਇਹਨਾਂ ਦੇ ਖੂਨ ਦੇ ਵਿੱਚ ਖਾਣਾ ਬਣਾਉਣਾ ਹੈ, ਇਸ ਲਈ ਇਹ ਖਾਣਾ ਬਣਾਉਣ ਤੇ ਖਾਣ, ਇਹ ਕ੍ਰਿਕਟ ਨਹੀਂ ਖੇਡ ਸਕਦੀਆਂ। ਇਹ ਮਾਸ਼ਾਅੱਲਾ ਉਹਨਾਂ ਨੇ ਸਟੇਟਮੈਂਟ ਦਿੱਤੀ ਹੈ। ਹਾਲਾਂਕਿ ਆਪ ਕੋਈ ਇਹੋ ਜਿਹੇ ਕ੍ਰਿਕਟਰ ਨਹੀਂ ਸੀ ਵੀ ਇਹਨਾਂ ਨੇ ਚਾਰ ਚੰਦ ਲਾਏ ਸੀ, ਕਦੀ ਚੱਲ ਗਏ ਤੇ ਕਦੀ ਨਾ ਚੱਲੇ, ਤੁਹਾਨੂੰ ਸਾਰਿਆਂ ਨੂੰ ਪਤਾ ਹੈ। ਲੇਕਿਨ ਹੁਣ ਉਹ ਪਾਕਿਸਤਾਨੀ ਖਵਾਤੀਨ ਨੂੰ ਜਿਹੜਾ ਉਹ ਦੱਸ ਰਹੇ ਨੇ ਵੀ ਤੁਹਾਡੀ ਔਕਾਤ ਨਹੀਂ, ਤੁਹਾਡੇ ਪੱਲੇ ਨਹੀਂ ਕਿ ਤੁਸੀਂ ਕ੍ਰਿਕਟ ਖੇਡ ਸਕੋ। ਮੈਂ ਹੈਰਾਨ ਹੈ ਕਿ ਇਹ ਉਹਨਾਂ ਨੇ ਕਿੱਥੋਂ ਇਸ ਗੱਲ ਦੀ ਅਸੈਸਮੈਂਟ ਕੱਢੀ ਹੈ, ਕਿਉਂਕਿ ਜਦੋਂ ਕੰਡਿਊਸਿਵ ਇਨਵਾਇਰਮੈਂਟ ਹੀ ਨਹੀਂ ਦਿੱਤਾ ਜਾਏਗਾ ਤਾਂ ਮੈਨੂੰ ਇਹ ਦੱਸੋ ਕਿ ਖਵਾਤੀਨ ਜਿਹੜੀਆਂ ਨੇ ਉਹ ਕੀ ਚੰਦ 'ਤੇ ਜਾ ਕੇ ਕ੍ਰਿਕਟ ਖੇਡ ਲੈਣ। ਜੋ ਕ੍ਰਿਕਟ ਬੋਰਡ ਦੇ ਇਸ ਵੇਲੇ ਦੇ ਹਾਲਾਤ ਨੇ, ਸਾਡੇ ਤੇ ਮੁੰਡਿਆਂ ਕੋਲੋਂ ਕ੍ਰਿਕਟ ਨਹੀਂ ਖੇਡੀ ਜਾ ਰਹੀ, ਜਿਹੋ ਜਿਹੇ ਹਾਲਾਤ ਬਣਾ ਦਿੱਤੇ ਨੇ, ਤੇ ਕੁੜੀਆਂ ਇੱਥੇ ਆ ਕੇ ਕ੍ਰਿਕਟ ਕਿੱਥੋਂ ਖੇਡਣਗੀਆਂ। ਉਸ ਤੋਂ ਇਲਾਵਾ ਸ਼ਾਹਿਦ ਖਾਨ ਅਫਰੀਦੀ ਸਾਹਿਬ ਜਿਹੜੇ ਨੇ ਉਹ KCL ਦੀ ਲਾਂਚਿੰਗ ਦੇ ਉੱਤੇ ਗਏ। ਇਹ ਤੁਹਾਨੂੰ ਵੀਡੀਓ ਵਿਖਾ ਰਹੇ ਹਾਂ। ਉੱਥੇ ਜਿਹੜੇ ਆਵਾਮ ਸੀ ਉਹ ਕਿਸੇ ਨੂੰ ਮੁੱਕੇ ਮਾਰਦੇ ਰਹੇ ਨੇ, ਕਿਸੇ ਨੂੰ ਧੱਕੇ ਮਾਰਦੇ ਰਹੇ ਨੇ, ਕਿਸੇ ਨੂੰ ਇਹ ਸਮਝ ਤੋਂ ਬਾਹਰ ਹੈ ਕਿ ਜਰਨੈਲੀ, ਇਹ ਵੀ ਹੁਣ ਜਰਨੈਲੀ ਟਾਊਟ ਨੇ, ਤੁਹਾਨੂੰ ਪਤਾ ਹੈ ਸ਼ਾਹਿਦ ਖਾਨ ਅਫਰੀਦੀ ਸਾਹਿਬ, ਇਹ ਵੀ ਉਹਨਾਂ ਵਾਸਤੇ ਕੰਮ ਕਰਦੇ ਨੇ। ਜਰਨਲਸ ਨੇ ਇਹਨਾਂ ਨੂੰ ਕਰਾਚੀ ਤੋਂ ਲਿਆ ਕੇ ਤੇ ਇਸਲਾਮਾਬਾਦ ਦੇ ਵਿੱਚ ਆਬਾਦ ਕੀਤਾ ਹੈ। ਇਹ ਹੁਣ ਜਰਨਲਸ ਦੇ ਕਹਿਣ ਦੇ ਉੱਤੇ ਇਹੋ ਜਿਹੀਆਂ ਐਕਟੀਵਿਟੀਜ਼ ਕਰਦੇ ਨੇ ਔਰ ਉੱਥੇ ਲੋਕਾਂ ਦੇ ਹੱਥੀ ਪੈਂਦੇ ਫਿਰਦੇ ਨੇ। ਸਮਝ ਤੋਂ ਬਾਹਰ ਹੈ ਵੀ ਇਹਨਾਂ ਨੂੰ ਐਡਾ ਗਰੂਰ ਚੜ੍ਹ ਗਿਆ ਇਸ ਗੱਲ ਦਾ, ਜਾਂ ਇਹਨਾਂ ਦੇ ਸਿਰ ਨੂੰ ਕੋਈ ਗੱਲ ਚੜ੍ਹ ਗਈ ਵੀ ਇਹਨਾਂ ਨੂੰ ਚੇਤਾ ਭੁੱਲ ਗਿਆ ਹੈ ਵੀ ਆਮ ਆਵਾਮ ਦੇ ਨਾਲ ਥੋੜ੍ਹਾ ਜਿਹਾ ਪਿਆਰ, ਮੁਹੱਬਤ ਤੇ ਇਹਤਰਾਮ ਦੇ ਨਾਲ ਵੀ ਪੇਸ਼ ਆਉਣਾ ਹੈ। ਅੱਗੇ ਚੱਲਨੇ ਜੀ, ਅਗਲੀ ਖਬਰ ਲੈ ਲਈਏ ਜ਼ਰਾ। ਬਿਲਾਵਲ ਭੁੱਟੋ ਦਾ ਨਾਂ ਜਿਸ ਵੇਲੇ ਜ਼ਿਹਨ 'ਚ ਆਉਂਦਾ ਹੈ ਤੇ ਕਰਪਸ਼ਨ ਸੁਣਾਈ ਦਿੰਦੀ ਹੈ। ਸਿਰਫ ਇੱਕ ਹੀ ਚੀਜ਼ ਸਾਹਮਣੇ ਆਉਂਦੀ ਹੈ ਔਰ ਉਹ ਕਰਪਸ਼ਨ ਹੈ। ਬਿਲਾਵਲ ਭੁੱਟੋ ਦਾ ਨਾਂ ਲਿਆ ਜਾਏ ਤਾਂ ਜ਼ਿਹਨ 'ਚ ਸਿਰਫ ਕਰਪਸ਼ਨ ਆਉਂਦੀ ਹੈ। ਸਿੰਧ ਨੇ ਕਰਪਸ਼ਨ ਦੀ ਇੰਤਹਾ ਕਰ ਦਿੱਤੀ ਹੈ। 3000 ਅਰਬ ਲੁੱਟ ਕੇ ਇਹ ਦੁਬਈ ਲੈ ਗਏ ਨੇ। ਇਹਨਾਂ ਨੂੰ ਫਖਰ ਹੈ, ਇਹ ਬੜੇ ਫਖਰ ਨਾਲ ਆਉਂਦੇ ਨੇ ਵੀ ਅਸੀਂ ਕਰਪਸ਼ਨ ਕਰਦੇ ਹਾਂ। ਇਹ ਜਨਾਬ ਰਾਣਾ ਸਨਾਉल्ला खान ਸਾਹਿਬ ਕਹਿ ਰਹੇ ਨੇ ਬਿਲਾਵਲ ਜ਼ਰਦਾਰੀ ਦੇ ਬਾਰੇ। ਪਹਿਲਾਂ ਸੁਣ ਲਓ ਕਹਿ ਕੀ ਰਹੇ ਨੇ, ਫਿਰ ਇਹ ਤੁਹਾਨੂੰ ਤਜਜ਼ੀਆ करने भी सारा रौला है कि है। सुनो जी। ये जो तकरीरें करते फिर रहे हैं उनका नाम ले तो एक ही चीज़ में आती है, करप्शन। करप्शन के अलावा उनका और कोई उनकी जो है वो मिरास नहीं है, सिर्फ करप्शन है। और जहाँ पे उनको इक़्तिदार लोगों ने दिया हुआ है वहाँ पे उन्होंने करप्शन की इंतहा की हुई है। सारा पैसा कोई पिछले 15 साल में जो 2.5-3 हज़ार अरब जो है वहाँ वो मिला है उस सूबे को, वो सारा दुबई पहुँचाया हुआ है उन्होंने। और इसमें कोई उन्हें जो शर्म हया भी नहीं है। करप्शन जो है वो बता के करते, इसके ऊपर बाकायदा फ़ख्र करते। तो इसका भी आपने ख्याल रखना है कि लोग जो है वो इस किस्म के बहकावे में ना आएँ। ਸੁਣ ਲਿਆ ਜੀ। ਅੱਛਾ, ਹੁਣ ਤੁਸੀਂ ਸੋਚਦੇ ਹੋਵੋਗੇ ਕਿ ਯਾਰ ਬੜੇ ਇੱਕ ਦੂਜੇ ਦੇ ਮੁਖਾਲਿਫ ਨੇ ਇਹ ਤੇ ਇੱਕ ਦੂਸਰੇ ਦੇ ਉੱਤੇ ਬਹੁਤ ਇਸ ਵੇਲੇ ਤੁਹਾਨੂੰ ਪਤਾ ਹੈ ਕਿ ਹਮਲੇ ਕਰ ਰਹੇ ਨੇ। ਇਹ ਇਹਨਾਂ ਦਾ ਪੁਰਾਣਾ ਵਤੀਰਾ ਹੈ। ਜਿਸ ਵੇਲੇ ਵੀ ਕਿਤੇ ਇਲੈਕਸ਼ਨ ਹੁੰਦਾ ਹੈ ਇਕੱਠੇ ਹੋ ਜਾਂਦੇ ਨੇ ਇੱਕ ਦੂਜੇ ਦੇ ਨਾਲ, ਔਰ ਉਸ ਵੇਲੇ ਇੱਕ ਦੂਜੇ ਨਾਲ ਲੜ ਪੈਂਦੇ ਨੇ ਤੇ ਬਾਅਦ ਦੇ ਵਿੱਚ ਇਕੱਠੇ ਹੋ ਜਾਂਦੇ ਨੇ। ਚੇਤੇ ਕਰੋ ਹੁਣੇ ਗਿਲਗਿਤ ਬਲਤਿਸਤਾਨ ਦੇ ਵਿੱਚ ਇੱਕ ਦੂਸਰੇ ਦੇ ਨਾਲ ਇਹ ਕੀ ਕੁਝ ਕਰ ਰਹੇ ਸਨ। ਇਲੈਕਸ਼ਨ ਮੁੱਕਿਆ, ਉੱਥੇ ਇਹਨਾਂ ਨੇ ਇਕੱਠੇ ਹੋ ਕੇ ਹਕੂਮਤ ਬਣਾ ਲਈ। ਇਸੇ ਤਰੀਕੇ ਨਾਲ ਪਹਿਲਾਂ ਵੀ ਇਹ ਕਦੀ ਆਉਂਦੇ ਨੇ ਕਿ ਅਸੀਂ ਇਹਦਾ ਢਿੱਡ ਪਾੜ ਕੇ ਤੇ ਇਹਦੇ ਵਿੱਚੋਂ ਪੈਸੇ ਕੱਢਣੇ ਨੇ, ਕਦੀ ਕੋਈ ਗੱਲ ਕਰਦੇ ਨੇ, ਕਦੀ ਕੋਈ ਗੱਲ ਕਰਦੇ ਨੇ, ਔਰ ਜਿਸ ਵੇਲੇ ਇਲੈਕਸ਼ਨ ਮੁੱਕ ਜਾਂਦੇ ਨੇ ਤੇ ਇਹ ਇਕੱਠੇ ਹੋ ਜਾਂਦੇ ਨੇ। ਚੇਤੇ ਕਰੋ ਇਮਰਾਨ ਖਾਨ ਸਾਹਿਬ ਨੇ ਅੱਜ ਤੋਂ 20 ਵਰ੍ਹੇ ਪਹਿਲਾਂ ਆਖਿਆ ਸੀ ਕਿ ਇਸ ਸਿੱਕੇ ਦੇ ਇੱਕ ਹੀ ਸਿੱਕੇ ਦੇ ਦੋ ਰੁੱਖ ਨੇ, ਇਹ ਇਕੱਠੇ ਹੋ ਜਾਣਗੇ ਮੇਰੇ ਖਿਲਾਫ। ਨਸੀਮ ਜ਼ਾਰਾ ਸਾਹਿਬਾਂ ਨੂੰ ਇਹ ਇੰਟਰਵਿਊ ਦਿੱਤਾ ਸੀ। ਉਸ ਵੇਲੇ ਉਹਨਾਂ ਵਾਸਤੇ ਇਹ ਗੱਲ ਮੰਨਣਾ ਬੜਾ ਮੁਸ਼ਕਿਲ ਸੀ ਕਿ ਕੋਈ ਐਸਾ ਵੇਲਾ ਆਏਗਾ ਕਿ ਇਹ ਲੋਕ ਵਾਕਈ ਇਮਰਾਨ ਖਾਨ ਦੇ ਖਿਲਾਫ ਸਾਰੇ ਇਕੱਠੇ ਹੋ ਜਾਣਗੇ। ਫਿਰ ਕੁਦਰਤ ਨੇ ਉਹ ਵੇਲਾ ਵਿਖਾਇਆ ਕਿ ਸਾਰੇ ਦੇ ਸਾਰੇ ਵਾਕਈ ਇਮਰਾਨ ਖਾਨ ਦੇ ਖਿਲਾਫ ਇਕੱਠੇ ਹੋ ਗਏ। ਅੱਜ ਫਿਰ ਤੁਸੀਂ ਵੇਖੋ ਕਸ਼ਮੀਰ ਦੇ ਵਿੱਚ ਇੱਕ ਵਾਰੀ ਫਿਰ ਆਵਾਮ ਨੂੰ ਬੱਕਰਾ ਬਣਾ ਰਹੇ ਨੇ, ਔਰ ਵਜ੍ਹਾ ਇਹ ਹੈ ਕਿ ਕਸ਼ਮੀਰ ਦੇ ਵਿੱਚ ਕਹਿ ਰਹੇ ਨੇ ਇੱਕ ਦੂਜੇ ਨੂੰ ਕਰਪਟ। ਜਿਸ ਵੇਲੇ ਇਹ ਇਲੈਕਸ਼ਨ ਖਤਮ ਹੋ ਗਏ ਇਹ ਫਿਰ ਮਿਲ ਕੇ ਇੱਕ ਦੂਸਰੇ ਦੇ ਨਾਲ ਉੱਥੇ ਵੀ ਹਕੂਮਤ ਬਣਾਉਣਗੇ। ਮਤਲਬ ਇਹ ਇਹਨਾਂ ਦਾ ਪੁਰਾਣਾ ਵਤੀਰਾ ਹੈ, ਕੋਈ ਐਸਾ ਕੰਮ ਨਹੀਂ ਕਿ ਜਿਹੜਾ ਪਹਿਲੀ ਵਾਰੀ ਕਰ ਰਹੇ ਨੇ, ਜਾਂ ਰਾਣਾ ਸਨਾਉल्ला ਸਾਹਿਬ ਇਹ ਪਹਿਲੀ ਵਾਰੀ ਇਹੋ ਜਿਹੇ ਇਰਸ਼ਾਦਾਤ ਫਰਮਾ ਰਹੇ ਨੇ। ਇਹ ਪੁਰਾਣਾ ਕੰਮ ਹੈ ਲੋਕਾਂ ਨੂੰ ਇਸ ਤਰੀਕੇ ਨਾਲ ਬੇਵਕੂਫ ਬਣਾਉਣਾ। ਅੱਛਾ, ਇਹ ਕੋਈ ਰਾਣਾ ਸਨਾਉल्ला ਸਾਹਿਬ ਦੀ ਪਹਿਲੀ ਸਟੇਟਮੈਂਟ ਹੈ। ਅੱਗੋਂ ਤੁਹਾਨੂੰ ਸਟੇਟਮੈਂਟ ਸੁਣਵਾਉਂਦੇ ਹੈ ਜਿਹੜੀ ਤੁਹਾਨੂੰ ਯਕੀਨ ਵੀ ਨਹੀਂ ਆਏਗਾ ਕਿ ਰਾਣਾ ਸਾਹਿਬ ਨੇ ਕਹੀ ਹੈ, ਲੇਕਿਨ ਸੁਣ ਲਓ। ਉਹ ਕਹਿੰਦੇ ਨੇ ਕਿ ਬਿਲਾਵਲ ਮਰਦ ਨਹੀਂ ਹੈ, ਇਹ ਸ਼ਾਦੀ ਦੇ ਲਾਇਕ ਨਹੀਂ ਹੈ, ਅਗਰ ਇਹਦਾ ਤਿੱਬੀ ਮੁਲਾਜ਼ਾ ਕਰਵਾਇਆ ਜਾਏ ਤਾਂ ਮੇਰੀ ਗੱਲ ਸਾਬਤ ਹੋ ਸਕਦੀ ਹੈ। ਕੀ ਕਿਹਾ ਸੀ ਰਾਣਾ ਸਾਹਿਬ ਨੇ, ਸੁਣੋ।
जबकि ये मैं आपको बता दूं कि वो मर्द नहीं है। तो अगर उसका तिब्बी मुलाजा करवाया जाए तो ये मेरी बात साबित भी हो सकती है। ਸੁਣ ਲਿਆ ਜੇ। ਮਤਲਬ ਤੁਸੀਂ ਪਿਛਲੇ ਦਿਨਾਂ 'ਚ ਕਹਿ ਰਹੇ ਸੋ ਜਿਸ ਵੇਲੇ ਆਇਸ਼ਾ ਗੁਲ ਅਲਈ ਨੇ ਫਜ਼ਲ ਰਹਿਮਾਨ ਸਾਹਿਬ ਦੇ ਉੱਤੇ ਇਲਜ਼ਾਮਾਤ ਲਾਏ ਸਨ ਕਿ ਉਹ ਬੱਚਾਬਾਜ਼ ਹੈ ਔਰ ਫਲਾਂ ਚੀਜ਼ ਹੈ ਔਰ ਫਲਾਂ ਚੀਜ਼ ਹੈ, ਤੇ ਉਸ ਵੇਲੇ ਤੁਹਾਡੇ 'ਚੋਂ ਕਈ ਦੋਸਤ ਇਹ ਕਹਿ ਰਹੇ ਸਨ ਕਿ ਯਾਰ ਅਗਰ ਜਰਨੈਲ ਖੁਦ ਕਰਵਾ ਰਹੇ ਨੇ ਤੇ ਏਡੇ ਘਟੀਆ ਇਲਜ਼ਾਮਾਤ ਤੇ ਨਹੀਂ ਇੱਕ ਦੂਜੇ ਦੇ ਉੱਤੇ ਲਾਈ ਦੇ। ਇਹ ਸੁਣ ਲਓ ਰਾਣਾ ਸਾਹਿਬ ਦੇ। ਇਸ ਦੇ ਬਾਵਜੂਦ ਵੀ ਹਕੂਮਤਾਂ ਇਕੱਠੀਆਂ ਬਣਾਉਂਦੇ ਨੇ ਇਹੋ ਜਿਹੇ ਇਲਜ਼ਾਮਾਤ ਤੋਂ ਬਾਅਦ ਵੀ। ਇਹਨਾਂ ਨੂੰ ਇਸ ਗੱਲ ਨਾਲ ਕੋਈ ਲੈਣ ਦੇਣ ਨਹੀਂ, ਇਹਨਾਂ ਨੂੰ ਆਪਣੇ ਸਿਆਸੀ ਮਕਾਸਦ ਵੇਖਣੇ ਹੁੰਦੇ ਨੇ। ਜਿੱਥੇ ਇਹਨਾਂ ਦੇ ਸਿਆਸੀ ਮਕਾਸਦ ਪੂਰੇ ਹੋ ਜਾਣ ਜਿਹੜੀ ਗੱਲ ਤੇ, ਉੱਥੋਂ ਗਾਂ ਇਹ ਤੁਰ ਪੈਂਦੇ ਨੇ। ਮਤਲਬ ਕਿ ਇਹਨਾਂ ਦੀ ਕੋਈ ਇੱਕ ਦੂਜੇ ਦੇ ਨਾਲ ਅਣਖ ਨਹੀਂ ਹੈ, ਕੋਈ ਲੜਾਈ ਨਹੀਂ ਹੈ, ਕੋਈ ਅਸੂਲ ਨਹੀਂ ਹੈ, ਕੋਈ ਇੰਟੈਗਰਿਟੀ ਨਹੀਂ ਹੈ। ਰੌਲਾ ਸਿਰਫ ਇੰਨਾ ਇਹਨਾਂ ਦਾ ਕਿ ਇਹਨਾਂ ਦੇ ਸਿਆਸੀ ਮਕਾਸਦ ਕਿੱਥੋਂ ਪੂਰੇ ਹੁੰਦੇ ਨੇ। ਅਗਰ ਇਹਨਾਂ ਦੇ ਸਿਆਸੀ ਮਕਾਸਦ ਇੱਕ ਦੂਜੇ ਨੂੰ ਮਾੜਾ ਚੰਗਾ ਕਹਿਣ ਨਾਲ ਪੂਰੇ ਹੁੰਦੇ ਨੇ, ਇਹ ਮਾੜਾ ਚੰਗਾ ਕਹਿੰਦੇ ਨੇ। ਗਾਲਾਂ ਕੱਢਣ ਨਾਲ ਪੂਰੇ ਹੁੰਦੇ ਨੇ, ਉਹ ਕਰਦੇ ਨੇ। ਸੁਲ੍ਹਾ ਸਫਾਈ ਨਾਲ ਪੂਰੇ ਹੁੰਦੇ ਨੇ ਤੇ ਉਹ ਕੰਮ ਕਰਦੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਰੱਖੀਏ ਕਿ ਜੱਜਸ ਨੂੰ ਹੁਣ ਇਨਾਮ ਦਿੱਤੇ ਜਾਣੇ ਨੇ, ਔਰ ਉਹਨਾਂ ਜੱਜਸ ਨੂੰ ਸਪੈਸ਼ਲੀ ਜਿਨ੍ਹਾਂ ਨੇ ਇਮਰਾਨ ਖਾਨ ਦੇ ਖਿਲਾਫ ਫੈਸਲੇ ਦਿੱਤੇ ਹੋਏ ਨੇ। ਮਤਲਬ ਹੁਣ ਇਹ ਫੈਸਲਾ ਕਰ ਲਿਆ ਗਿਆ ਹੈ ਕਿ ਹਰ ਜਗ੍ਹਾ ਤੋਂ ਜੱਜਸ ਜਿਹੜੇ ਉਹ ਪਿਕ ਕਰਨੇ ਨੇ, ਔਰ ਸਭ ਤੋਂ ਜਿਹੜੇ ਬੈਸਟ ਜੱਜ ਹੋਣਗੇ ਉਹਨਾਂ ਨੂੰ ਫਿਰ ਅਵਾਰਡ ਦਿੱਤਾ ਜਾਣਾ ਹੈ। ਮਸਲਨ ਸਭ ਤੋਂ ਪਹਿਲੇ ਜੱਜ ਨਾਸਰ ਜਾਵੇਦ ਰਾਣਾ, ਉਹਨਾਂ ਨੂੰ ਵੀ ਅਵਾਰਡ ਦਿੱਤਾ ਜਾਣਾ ਹੈ ਕਿਉਂਕਿ ਇਹਨਾਂ ਨੇ ਇਮਰਾਨ ਖਾਨ ਨੂੰ ਇੱਕ ਕੇਸ ਦੇ ਵਿੱਚ ਸਜ਼ਾ ਸੁਣਾਈ ਹੈ। ਹਾਲਾਂਕਿ ਸੁਪਰੀਮ ਕੋਰਟ ਆਫ ਪਾਕਿਸਤਾਨ ਜੱਜ ਨਾਸਰ ਜਾਵੇਦ ਰਾਣਾ ਦੇ ਖਿਲਾਫ ਇੱਕ ਫੈਸਲਾ ਦੇ ਚੁੱਕੀ ਹੈ ਮਾਜ਼ੀ 'ਚ। ਉਹਨਾਂ ਨੂੰ ਕਰਪਟ ਕਹਿ ਚੁੱਕੀ ਹੈ, ਉਹਨਾਂ ਨੂੰ ਕਹਿ ਚੁੱਕੀ ਹੈ ਕਿ ਅਦਾਲਤੀ ਅਹੁਦੇ ਲਈ ਇਹ ਮੁਕੰਮਲ ਤੌਰ ਤੇ ਨਾ ਅਹਿਲ ਨੇ ਔਰ ਇਹਨਾਂ ਨੂੰ ਆਇੰਦਾ ਕਦੀ ਵੀ ਕਿਸੇ ਇਹੋ ਜਿਹੇ ਅਹੁਦੇ ਦੇ ਉੱਤੇ ਨਾ ਲਾਇਆ ਜਾਏ। ਨਾ ਸਿਰਫ ਉਹਨਾਂ ਨੂੰ ਉਸ ਅਹੁਦੇ ਤੇ ਲਾਇਆ ਗਿਆ, ਉਹਨਾਂ ਦੇ ਕੋਲੋਂ ਇਮਰਾਨ ਖਾਨ ਨੂੰ ਸਜ਼ਾ ਸੁਣਵਾਈ ਗਈ, ਬਲਕਿ ਹੁਣ ਇਸ ਕੰਮ ਦੇ ਉੱਤੇ ਪਹੁੰਚਾ ਦਿੱਤਾ ਗਿਆ ਕਿ ਹੁਣ ਉਹਨਾਂ ਨੂੰ ਅਵਾਰਡ ਵੀ ਦਿੱਤਾ ਜਾਣਾ ਹੈ। ਇਹ ਇਹਨਾਂ ਦਾ ਤਰੀਕਾ ਵਾਰਦਾਤ ਹੈ। ਇਹ ਬੰਦੇ ਪਿਕ ਕਰਦੇ ਨੇ। ਸ਼ੁਕਰ ਕਰੋ ਨਾਸਰ ਜਾਵੇਦ ਰਾਣਾ ਸਾਹਿਬ ਕਿਉਂਕਿ ਥੋੜ੍ਹੇ ਜਿਹੇ ਮੇਰਾ ਖਿਆਲ ਨਲਾਇਕ ਹੋਣਗੇ ਵਿਚਾਰੇ, ਤੇ ਉਹਨਾਂ ਨੂੰ ਅਵਾਰਡ ਤੇ ਟਰਕਾਤਾ ਹੈ। ਥੋੜ੍ਹਾ ਜਿਹਾ ਅਗਰ ਮਾੜਾ ਜਿਹਾ ਵੀ ਕੰਮ ਹੋਰ ਚੰਗਾ ਹੁੰਦਾ ਤੇ ਇਹਨਾਂ ਨੇ ਇਹਨਾਂ ਨੂੰ ਹਾਈ ਕੋਰਟ ਦਾ ਜੱਜ ਵੀ ਬਣਵਾ ਦੇਣਾ ਸੀ। ਚੌਧਰੀ ਸਾਹਿਬ ਬੰਦਿਆਂ ਨੂੰ ਆਂਦੇ ਨੇ ਵੀ ਮੇਰੇ ਆਸਤੇ ਕੰਮ ਕਰੋ, ਉਸ ਤੋਂ ਬਾਅਦ ਜੋ ਤੁਸੀਂ ਆਖੋਗੇ ਮੈਂ ਤੁਹਾਡੇ ਆਸਤੇ ਉਹ ਕਰਨ ਨੂੰ ਤਿਆਰ ਹਾਂ, ਜਾਂ ਤੁਹਾਨੂੰ ਓਬਲਾਈਜ ਕਰਨ ਲਈ ਉਸ ਕੰਮ ਦੇ ਉੱਤੇ ਮੁਕੰਮਲ ਤੌਰ ਤੇ ਮੈਂ ਤਿਆਰ ਹਾਂ। ਅੱਛਾ ਜੀ, ਹੁਣ ਚੱਲਨੇ ਅਗਲੀ ਖਬਰ ਵਾਲੇ ਪਾਸੇ, ਔਰ ਅਗਲੀ ਖਬਰ ਆਜ਼ਾਦ ਕਸ਼ਮੀਰ ਤੋਂ ਹੈ, ਜਿੱਥੇ ਇਸਤਹਿਕਾਮ ਪਾਕਿਸਤਾਨ ਪਾਰਟੀ ਆਜ਼ਾਦ ਕਸ਼ਮੀਰ ਤੇ ਉਹਦੇ ਨਾਲ ਮੁਸਲਿਮ ਕਾਨਫਰੰਸ, ਉਹਨਾਂ ਦਾ ਇੰਤਖਾਬੀ ਇਤਿਹਾਦ ਹੋ ਗਿਆ। ਇਹਨਾਂ ਦੋਵਾਂ ਨੂੰ ਤੁਸੀਂ ਜਰਨੈਲੀ ਪਾਰਟੀਆਂ ਹੀ ਸਮਝੋ। ਜਨਰਲਸ ਬੜੇ ਹੀ ਧਿਆਨ ਦੇ ਨਾਲ ਆਪਣੇ ਮੋਹਰੇ ਖੇਡ ਰਹੇ ਨੇ। ਇੱਕ ਪਾਸੇ ਉਹਨਾਂ ਨੇ ਬਿਲਾਵਲ ਜ਼ਰਦਾਰੀ ਨੂੰ ਇਹ ਲਾਰਾ ਲਾਇਆ ਹੈ ਵੀ ਤੈਨੂੰ ਹੋ ਸਕਦਾ ਹੈ ਅਸੀਂ ਉੱਤੇ ਵਜ਼ੀਰ ਆਜ਼ਮ ਬਣਾ ਦਈਏ, ਇੱਥੇ ਤੈਨੂੰ ਹਕੂਮਤ ਦੇ ਦਈਏ। ਨਾਲ ਨਾਲ ਉਹਨਾਂ ਨੇ ਨੂਨ ਲੀਗ ਨੂੰ ਵੀ ਲਾਰਾ ਲਾਇਆ ਹੈ ਕਿ ਜੇ ਤੁਸੀਂ ਜਿੱਤ ਗਏ ਤਾਂ ਤੁਹਾਨੂੰ ਕੁਝ ਦੇਵਾਂਗੇ, ਤੇ ਨਾਲ ਉਹਨਾਂ ਨੇ ਅਲੀਮ ਖਾਨ ਸਾਹਿਬ ਦੀ ਪਾਰਟੀ ਤੇ ਹੁਣ ਮੁਸਲਿਮ ਕਾਨਫਰੰਸ ਨੂੰ ਵੀ ਇਕੱਠਿਆਂ ਕਰਕੇ ਉਤਾਰ ਦਿੱਤਾ ਹੈ। ਉਹ ਆਪਣੇ ਪੱਤੇ ਖੇਡ ਰਹੇ ਨੇ। ਜਿਹੜਾ ਉਹਨਾਂ ਨੂੰ ਸਭ ਤੋਂ ਬਿਹਤਰ ਉਹਨਾਂ ਵਾਸਤੇ ਚਾਲ ਹੋਈ, ਜਿਹੜੀ ਉਸ ਮੌਜੂਦਾ ਜਿਹੜੀ ਵੀ ਸੂਰਤ-ਹਾਲ ਹੋਈ ਉਹਦੇ ਵਿੱਚ ਉਹਨਾਂ ਲਈ ਸਭ ਤੋਂ ਫਿੱਟ ਬਹਿੰਦਾ ਹੋਇਆ ਕੰਮ, ਉਹ ਕੰਮ ਉਹਨਾਂ ਨੇ ਪਾ ਕੇ ਤੇ ਅੱਗੇ ਨਿਕਲ ਜਾਣਾ ਹੈ। ਅੱਗੇ ਚਲੀਏ ਜੀ। ਅਗਲੀ ਖਬਰ ਇਹ ਹੈ ਕਿ ਮੁਜ਼ਾਕਰਾਤ ਦੇ ਵਿੱਚ ਪੇਸ਼ਰਫਤ ਹੋਈ ਹੈ, ਤਹਿਰੀਰੀ ਜ਼ਮਾਨਤ ਬਾਕੀ ਹੈ। ਆਇੰਦਾ ਚੰਦ ਘੰਟਿਆਂ 'ਚ ਸੂਰਤ-ਹਾਲ ਵਾਜ਼ੇ ਹੋ ਜਾਏਗੀ। ਵਾਅਦਾ ਖਿਲਾਫੀ ਦੀ ਕੋਸ਼ਿਸ਼ ਕੀਤੀ ਗਈ ਤੇ ਫੌਰਨ ਲੌਂਗ ਮਾਰਚ ਦਾ ਐਲਾਨ ਕਰ ਦਿਆਂਗੇ। ਚੰਦ ਘੰਟਿਆਂ 'ਚ ਚੀਜ਼ਾਂ ਵਾਜ਼ੇ ਹੋ ਜਾਣਗੀਆਂ। ਉਮਰ ਨਜ਼ੀਰ ਕਸ਼ਮੀਰੀ, ਉਹਨਾਂ ਨੇ ਇਹ ਬਿਆਨ ਦਿੱਤਾ ਹੈ ਜਿਹੜਾ ਕਸ਼ਮੀਰ ਦੇ ਵਿੱਚ ਇਸ ਵੇਲੇ ਮੁਜ਼ਾਕਰਾਤ ਹੋ ਰਹੇ ਨੇ। ਇਹ ਜਿਹੜਾ ਧਰਨਾ ਦੇ ਕੇ ਬੈਠੇ ਨੇ ਕਸ਼ਮੀਰੀ, ਇੰਡੀਆ ਦੇ ਧਰਨਿਆਂ ਤੇ ਗੱਲ ਹੋ ਰਹੀ ਹੈ। ਇੰਡੀਆ ਦੇ ਵਿੱਚ ਜੋ ਕੁਝ ਹੋ ਰਿਹਾ ਉਹਦੇ ਤੇ ਸਾਰੇ ਲੋਕੀ ਗੱਲ ਕਰ ਰਹੇ ਨੇ, ਲੇਕਿਨ ਜੋ ਕੁਝ ਕਸ਼ਮੀਰ ਦੇ ਵਿੱਚ ਲੋਕੀ ਪਿਛਲੇ ਤੁਹਾਡੇ ਸਾਹਮਣੇ ਹੀ ਹੈ, ਕੋਈ ਤਕਰੀਬਨ ਹੁਣ 1.5 ਮਹੀਨੇ ਤੋਂ ਲੋਕੀ ਉੱਥੇ ਧਰਨਾ ਦੇ ਕੇ ਬੈਠੇ ਹੋਏ ਨੇ, ਉਹਨਾਂ ਦੀ ਕੋਈ ਗੱਲ ਨਹੀਂ ਕਰ ਰਿਹਾ। ਇੰਡੀਆ ਦੀ ਗੱਲ ਕਰਦੇ ਨੇ ਕਿ ਬੜਾ ਸੋਹਣਾ ਉੱਥੇ ਧਰਨਾ ਹੋ ਰਿਹਾ ਹੈ, ਬੜਾ ਸੋਹਣਾ ਇhtਜਾਜ ਹੋ ਰਿਹਾ, ਲੇਕਿਨ ਕਸ਼ਮੀਰੀਆਂ ਨੇ ਇੰਡੀਆ ਦੇ ਵਿੱਚ ਤੇ ਹਜੇ ਤੱਕ ਇੱਕ ਨਾ ਜਾਵੇ ਕਿਸੇ ਦੀ ਜਾਨ। ਅਸੀਂ ਇਹ ਬਿਲਕੁਲ ਨਹੀਂ ਕਹਿੰਦੇ ਕਿ ਕਿਸੇ ਦੀ ਜਾਨ ਜਾਵੇ, ਲੇਕਿਨ ਇੰਡੀਆ ਦੇ ਵਿੱਚ ਤੇ ਹਜੇ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਇਹਨਾਂ ਵਿਚਾਰਿਆਂ ਨੇ ਤੇ 32 ਜਾਨਾਂ ਵੀ ਦੇ ਦਿੱਤੀਆਂ ਨੇ ਕਸ਼ਮੀਰ ਵਾਲਿਆਂ ਨੇ, ਪਹਿਲੇ ਵੀ ਦਿੱਤੀਆਂ ਸਨ, ਇਸ ਵਾਰੀ ਵੀ 32 ਜਾਨਾਂ ਦਿੱਤੀਆਂ ਨੇ, ਫਿਰ ਵੀ ਇhtਜਾਜ ਕਰ ਰਹੇ ਨੇ। ਉਹਨਾਂ ਨੇ ਹੁਣ ਇਹ ਕਿਹਾ ਹੈ ਕਿ ਸਾਡੇ ਨਾਲ ਜਿਹੜੇ ਮਾਮਲਾਤ ਨੇ ਉਹ ਥੋੜ੍ਹੇ ਜਿਹੇ ਹੁਣ ਬਿਹਤਰੀ ਦੀ ਤਰਫ ਜਾ ਰਹੇ ਨੇ। ਮਤਲਬ ਕਿ ਸਾਡੇ ਨਾਲ ਡਿਸਕਸ਼ਨ ਜਿਹੜੀ ਹੈ ਉਹ ਗਵਰਨਮੈਂਟ ਦੀ ਹੋ ਗਈ ਹੈ। ਰਿਟਨ ਸਾਨੂੰ ਨਹੀਂ ਅਜੇ ਮੁਆਹਦਾ ਦਿੱਤਾ, ਲੇਕਿਨ ਉਮੀਦ ਸਾਨੂੰ ਇਹੀ ਹੈ ਕਿ ਸਾਡਾ ਬਹੁਤ ਜਲਦ ਰਿਟਨ ਮੁਆਹਦਾ ਵੀ ਹੋ ਜਾਏਗਾ ਔਰ ਇਹ ਮਾਮਲਾਤ ਜਿਹੜੇ ਨੇ ਇਹ ਤੋੜ ਚੜ੍ਹ ਜਾਣਗੇ। ਅਗਲੀ ਖਬਰ ਤੁਹਾਡੇ ਸਾਹਮਣੇ ਰੱਖਦੀ ਹੈ ਜੀ, ਉਹ ਇੰਡੀਅਨ ਚੀਫ ਮਿਨਿਸਟਰ ਭਗਵੰਤ ਮਾਨ, ਉਹਨਾਂ ਨੇ ਪਾਕਿਸਤਾਨ ਦੇ ਵਿੱਚ ਵੀ ਤੁਸੀਂ ਸੁਣਦੇ ਹੋ ਕਿ ਖਾਤਾ ਹੈ ਤਾਂ ਲਗਾਤਾ ਵੀ ਹੈ। ਜਿਸ ਵੇਲੇ ਸਰਕਾਰ ਕੋਈ ਕੰਮ ਕਰਦੀ ਹੈ ਤਾਂ ਕਿੰਨਾ ਪੈਸਾ ਖਾਂਦੀ ਹੈ ਸਰਕਾਰ ਉਸ ਕੰਮ ਦੇ ਵਿੱਚੋਂ, ਜਾਂ ਸਰਕਾਰ ਦਾ ਪੂਰਾ ਨਿਜ਼ਾਮ, ਮਤਲਬ ਅਸਿਸਟੈਂਟ ਕਮਿਸ਼ਨਰ, ਡਿਪਟੀ ਕਮਿਸ਼ਨਰ, ਥੱਲੇ ਤਹਿਸੀਲਦਾਰ, ਫਲਾਨਾ ਟਮਕਾਨਾ, ਠੇਕੇਦਾਰ, ਫਿਰ ਅਕਾਊਂਟਸ ਡਿਪਾਰਟਮੈਂਟ,
ਸਾਰੇ ਲੋਕ ਫਿਰ ਪਬਲਿਕ ਦੇ ਨੁਮਾਇੰਦੇ ਜਿਹੜੇ MNA MPAs ਉਹ ਵੀ ਆਪਣਾ ਕੱਟ ਲੈਂਦੇ ਨੇ। ਮਤਲਬ ਕਿ ਜਿਹੜੀ ਸ਼ੈ 5 ਰੁਪਏ ਦੀ ਬਣਨੀ ਹੁੰਦੀ ਹੈ ਉਹ 500 ਰੁਪਏ ਦੀ ਬਣਾਉਂਦੇ ਨੇ। ਭਗਵੰਤ ਮਾਨ ਕਹਿੰਦੇ ਨੇ ਕਿ ਮੈਂ ਇੱਕ ਵਾਰੀ ਇੱਕ ਪੁਲ ਬਣਵਾਉਣਾ ਸੀ ਤੇ ਉਹਦਾ ਜਿਸ ਵੇਲੇ ਤਖਮੀਨਾ ਲਾਇਆ, ਉਹਦਾ ਐਸਟੀਮੇਟ ਲਵਾਇਆ ਗਵਰਨਮੈਂਟ ਦੇ ਕੋਲੋਂ, ਤੇ ਉਹਦਾ ਐਸਟੀਮੇਟ ਆਇਆ 1 ਕਰੋੜ 80 ਲੱਖ ਰੁਪਏ। 1 ਕਰੋੜ 80 ਲੱਖ ਰੁਪਏ ਉਹਦਾ ਐਸਟੀਮੇਟ ਆਇਆ। ਇੰਡੀਆ ਦੀ ਗੱਲ ਦੱਸ ਰਹੇ ਹਾਂ। ਉਹ ਕਹਿੰਦੇ ਨੇ ਕਿ ਮੈਂ ਆਪਣੇ ਦੋਸਤ ਦੇ ਕੋਲੋਂ ਬਾਅਦ ਦੇ ਵਿੱਚ ਉਹ ਪੁਲ ਬਣਵਾਇਆ ਤੇ ਉਹ ਸਿਰਫ 6 ਲੱਖ ਰੁਪਏ ਦੇ ਵਿੱਚ ਉਹ ਪੁਲ ਬਣ ਗਿਆ। ਇਹ ਭਾਰਤੀ ਪੰਜਾਬ ਦੀ ਗੱਲ ਹੋ ਰਹੀ ਹੈ। ਪਾਕਿਸਤਾਨ ਦੇ ਵਿੱਚ ਵੀ ਹਾਲਾਤ ਬਿਲਕੁਲ ਇਹੋ ਜਿਹੇ ਨੇ ਜਾਂ ਇਸ ਤੋਂ ਵੀ ਖਰਾਬ ਨੇ। ਉਹ ਕਹਿੰਦੇ ਕੀ ਨੇ, ਉਹਨਾਂ ਨੇ ਸਾਰੀ ਦਾਸਤਾਨ ਕਿਵੇਂ ਸੁਣਾਈ ਹੈ, ਸੁਣੋ। ਸੰਗਰੂਰ ਜ਼ਿਲ੍ਹੇ ਦੇ ਇੱਕ ਪਿੰਡ ਦੇ ਵਿੱਚ ਇੱਕ ਪੁਲ ਦੀ ਮੰਗ ਕੀਤੀ ਮੈਥੋਂ। ਛੋਟਾ ਜਿਹਾ ਸੂਆ ਸੀ, 4-5 ਫੁੱਟ ਦਾ ਹੋਣਾ, 6 ਫੁੱਟ ਦਾ ਹੋਣਾ। ਕਹਿੰਦੇ ਜੀ ਪੁਲ ਬਣਾ ਦਿਓ, ਨਹੀਂ ਸਾਨੂੰ ਉੱਤੋਂ ਦੀ ਆਉਣਾ ਪੈਂਦਾ। ਮੈਂ ਕਿਹਾ ਠੀਕ ਹੈ। ਮੈਂ ਡਿਪਟੀ ਕਮਿਸ਼ਨਰ ਨੂੰ ਕਿਹਾ ਜੀ ਐਸਟੀਮੇਟ ਲਾਓ, ਮੈਂ MP ਲੈਟ ਚੋਂ ਪੈਸੇ ਦੇ ਦਿਓ। ਤੇ ਕਹਿੰਦੇ ਠੀਕ ਹੈ ਜੀ। ਅਗਲੇ ਦਿਨ ਐਸਟੀਮੇਟ ਆ ਗਿਆ 1 ਕਰੋੜ 80 ਲੱਖ। ਮੈਂ ਕਿਹਾ 5 ਕਰੋੜ ਦਾ ਸਾਲ ਦਾ ਮਿਲਦਾ, ਮੈਂ 2 ਕਰੋੜ ਲਗਭਗ ਇੱਕ ਪੁਲ ਤੇ ਲਾ ਦੂੰਗਾ। ਇੱਕ ਮੇਰਾ ਦੋਸਤ ਹੈ ਇੰਜੀਨੀਅਰ ਹੈ, ਮੈਂ ਤਾਂ ਜੂਨੀਅਰ ਹੁੰਦਾ ਸੀ, ਕਹਿੰਦੇ ਮੈਥੋਂ ਕਰਾ ਲਿਆ ਕਰੋ ਇਹ। ਅਸੀਂ ਉਹਨੂੰ ਭੇਜ ਕੇ ਉਹਦਾ ਐਸਟੀਮੇਟ ਲਾ ਕੇ ਐਸਟੀਮੇਟ ਲਾਇਆ ਤੇ ਅਸੀਂ ਪੁਲ ਬਣਾਤਾ। ਕਿੰਨੇ ਚ? 6 ਲੱਖ ਰੁਪਏ। 6 ਲੱਖ ਰੁਪਏ 1 ਕਰੋੜ 80 ਲੱਖ ਤੇ 6 ਲੱਖ ਕਿੱਥੇ ਜਾਂਦਾ ਉਹ ਪੈਸਾ? ਮੈਂ ਲੋਕਾਂ ਦੇ ਪੈਸੇ ਨੂੰ ਵੀ ਆਪਦਾ ਪੈਸਾ ਸਮਝ ਕੇ, ਜਿਵੇਂ ਆਪਾਂ ਖਰਚਦੇ ਆ ਨਾ, ਦੁਕਾਨਦਾਰ ਨਾਲ ਬਹਿਸ ਕਰਦੇ ਆ ਕਿ ਠੀਕ ਲਾ ਲਾ ਯਾਰ, ਆਪ ਕੋਲ ਖੜ ਕੇ ਜਾ ਕੇ ਤੁਸੀਂ ਨਹੀਂ ਬਣ ਗਿਆ ਪੁਲ ਬਣਾਤਾ। ਮੈਂ ਅਸੀਂ ਪੁਲ ਬਣਾਤਾ ਚੱਲਦਾ। ਉਹ ਕਾਰਨ ਕੀ ਹੈ? ਲੋਕਾਂ ਦੇ ਪੈਸੇ ਨੂੰ ਵੀ ਆਪਦਾ ਪੈਸਾ ਸਮਝ। ਇਹ ਨਹੀਂ ਹੈਗਾ ਕਿ ਪਬਲਿਕ ਦਾ ਪੈਸਾ ਇੱਧਰ ਛੱਡ ਦੋ ਇੱਧਰ ਛੱਡ ਦੋ। ਨੋ, ਮੈਂ 1-1 ਰੁਪਏ ਦਾ ਹਿਸਾਬ ਲੈਣਾ। ਔਰ ਹੋਰ ਦੇਖੋ, ਮੈਂ 26 ਕਰੋੜ 61 ਲੱਖ ਰੁਪਏ ਦਾ ਹਿਸਾਬ ਦਿੱਤਾ ਸੀਗਾ 2019 ਚ, ਮਿਲਦਾ 25 ਕਰੋੜ ਹੈ। ਉਹ ਬਾਕੀ ਪੈਸਾ ਕਿੱਥੋਂ ਆਇਆ? 1 ਕਰੋੜ ਰੁਪਏ ਦੇ ਲਗਭਗ 1 ਕਰੋੜ 1 ਲੱਖ, ਠੀਕ ਹੈ ਨਾ, ਵਿਆਜ ਆਇਆ ਉਸ ਪੈਸੇ। ਕਿਉਂਕਿ ਜਦੋਂ ਛੋਟੇ ਛੋਟੇ ਕੋਈ ਇਲੈਕਸ਼ਨ ਆ ਗਈ, ਸਰਪੰਚੀ ਦੀ, MC ਦੀ, ਕੋਡ ਲੱਗ ਜਾਂਦਾ, ਇਲੈਕਸ਼ਨ ਕੋਡ, ਗ੍ਰਾਂਟ ਨਹੀਂ ਦੇ ਸਕਦੇ, ਪਰ ਪੈਸਾ ਪਿਆ ਹੈ ਬੈਂਕ 'ਚ, ਉਹਦਾ ਵਿਆਜ ਆਉਂਦਾ। ਮੈਂ ਕਿਹਾ ਜੇ 25 ਕਰੋੜ ਜਨਤਾ ਦਾ ਤਾਂ 1 ਕਰੋੜ 1 ਲੱਖ ਇਹਦਾ ਵਿਆਜ ਹੈ ਜਿਹੜਾ, ਉਹ ਵੀ ਜਨਤਾ ਦਾ। ਉਹ ਹੋ ਗਿਆ 60 ਲੱਖ ਰੁਪਏ ਪੁਰਾਣਾ ਬਜਿੰਦਰ ਸਿੰਘਲਾ ਜਿਹੜੇ ਛੱਡ ਕੇ ਗਏ ਸੀਗੇ, ਉਹ ਸੀ। ਖਾਦਾ ਨਹੀਂ ਕਦੇ ਕੁਝ? ਨੋ ਜੀ, ਖਾਦਾ ਕੀ, ਸਾਡੇ ਤਾਂ ਪੱਲਿਓ ਲੱਗਦੇ ਨੇ। ਲੋੜ ਨਹੀਂ ਪਈ। ਯਾਰਾਂ ਦੋਸਤਾਂ ਤੋਂ ਉਧਾਰ ਲੈ ਲਈ ਜਾਏ। ਕਿਰਾਏ ਤੇ ਰਹਿੰਦੇ ਹੋ ਤੁਸੀਂ, ਕੋਈ ਕੋਠੀ ਮਕਾਨ ਪਾ ਲਓ, ਕੋਈ मर्सिडीज ले लो। और पंजाब में तो एक MLA अगर बन जाए 5 साल के लिए, उसके कम से कम 3 कोठियां तो बन जाती है, 3 गाड़ियां आ जाती है। इसने ना गाड़ी खरीदी ना इसने कोठी खरीदी। और 10 दिन नवी ਸੁਣ ਲਿਆ ਜੀ। ਇਹ ਹੁਣ ਸੂਰਤ-ਏ-ਹਾਲ ਸਮਝ ਲਓ ਕਿ ਜਦੋਂ ਸਰਕਾਰੀ ਕੰਮ, ਉਹ ਜਿਹੜੀ ਗੱਲ ਹੈ ਨਾ ਵੀ ਖਾਤਾ ਹੈ ਤਾਂ ਲਗਾਤਾ ਵੀ ਹੈ, ਉਹ ਇਸੇ ਵਜ੍ਹਾ ਤੋਂ ਹੈ ਕਿਉਂਕਿ ਇਹ ਕਿਤੇ ਲਗਾਉਂਦੇ ਨੇ ਤੇ ਖਾਂਦੇ ਨੇ। ਇਹ ਖਾਤਾ ਹੈ ਤਾਂ ਲਗਾਤਾ ਵੀ ਹੈ ਨਹੀਂ ਹੈ, ਅਸਲ ਦੇ ਵਿੱਚ ਇਹ ਲਗਾਤਾ ਹੈ ਤਾਂ ਖਾਤਾ ਹੈ। ਮਤਲਬ ਕਿਤੇ ਲਾਣਗੇ ਤੇ ਉਹਦੇ ਵਿੱਚੋਂ ਖਾਣਗੇ। ਇਸੇ ਲਈ ਇਹ ਕੋਈ ਨਾ ਕੋਈ ਮਨਸੂਬੇ ਲੈ ਕੇ ਆਉਂਦੇ ਨੇ ਤੇ ਉਹਨਾਂ ਮਾਮਲਾਤ ਨੂੰ ਫਿਰ ਅੱਗੇ ਲੈ ਕੇ ਚੱਲਦੇ ਨੇ। ਅੱਛਾ ਜੀ, ਅਗਲੀ ਖਬਰ ਤੁਹਾਡੇ ਸਾਹਮਣੇ ਜਿਹੜੀ ਰੱਖਣੀ ਹੈ ਉਹ ਇਹ ਰੱਖਣੀ ਹੈ ਕਿ ਇਸ ਵੇਲੇ ਜਿਹੜੀ ਇੰਡੀਅਨ ਪੁਲਿਸ ਹੈ, ਉਹਨਾਂ ਨੇ ਪਾਕਿਸਤਾਨੀਆਂ ਦੀ, ਉਹ ਕਹਿੰਦੇ ਨਾ ਵੀ ਗਰੀਬਾਂ ਰੱਖੇ ਰੋਜ਼ੇ ਦਿਨ ਵੱਡੇ ਆਏ। ਪਾਕਿਸਤਾਨੀਆਂ ਨੂੰ ਪਹਿਲੇ ਸਾਡੇ ਜਰਨੈਲ ਨਹੀਂ ਸੀ ਛੱਡਣ ਡਏ, ਸਾਡੇ ਸੋਸ਼ਲ ਮੀਡੀਆ ਵਾਲੇ ਜਵਾਨਾਂ ਨੂੰ, ਹੁਣ ਇੰਡੀਆ ਵਾਲੇ ਵੀ ਪੈ ਗਏ ਨੇ। ਉਹਨਾਂ ਨੇ ਨਵਾਂ ਐਲਾਨ ਕਰ ਛੱਡਿਆ। ਉਹਨਾਂ ਨੇ ਆਖਿਆ ਹੈ ਕਿ 480 ਪਾਕਿਸਤਾਨ ਬੇਸਡ ਸੋਸ਼ਲ ਮੀਡੀਆ ਦੇ ਇਹੋ ਜਿਹੇ ਅਕਾਊਂਟ ਨੇ ਜਿਹੜੇ ਇੱਥੇ ਸਟੂਡੈਂਟਾਂ ਨੂੰ ਚੁੱਕ ਰਹੇ ਨੇ, ਪ੍ਰਵੋਕ ਕਰ ਰਹੇ ਨੇ ਔਰ ਉਹਨਾਂ ਨੂੰ ਆਮਾਦਾ ਕਰ ਰਹੇ ਨੇ ਇਸ ਗੱਲ ਤੇ ਕਿ ਉਹ ਦੇ ਦਨਾ ਦਨ ਇੱਥੇ ਇhtਜਾਜ ਕਰਨ। ਸਾਡੀ ਸਮਝ ਤੋਂ ਬਾਹਰ ਹੈ ਵੀ ਪਾਕਿਸਤਾਨੀਆਂ ਨੇ ਸੋਸ਼ਲ ਮੀਡੀਆ ਦੇ ਨਾਲ ਉੱਥੋਂ ਦੇ ਲੋਕਾਂ ਨੂੰ ਬੇਵਕੂਫ ਕਿਵੇਂ ਬਣਾ ਲੈਣਾ। ਇੰਡੀਆ ਦੇ ਵਿੱਚ ਜਿਸ ਤਰ੍ਹਾਂ ਦੀ ਉਹਨਾਂ ਦੀ ਆਪਣੀ ਸੈਲੇਬ੍ਰਿਟੀਜ਼, ਵੱਡੇ ਤੋਂ ਵੱਡੇ ਸਲਮਾਨ ਖਾਨ ਤੋਂ ਲੈ ਕੇ ਤੇ ਮਤਲਬ ਕਿ ਟੰਡੂਲਕਰ ਤੱਕ, ਬੜੀ ਉਹਨਾਂ ਦੀ ਸੈਲੇਬ੍ਰਿਟੀਜ਼ ਜਿਹੜੇ ਨੇ ਉਹ ਇਸ ਮਾਮਲੇ ਦੇ ਉੱਤੇ ਲਿਖ ਰਹੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਜਿਵੇਂ ਸਾਡੇ ਜਰਨੈਲਾਂ ਨੇ ਵੀ ਕੋਈ ਸਿੱਧੀ ਗੱਲ ਨਹੀਂ ਕਰਨੀ ਹੁੰਦੀ, ਮੋਦੀ ਦਾ ਜਿਹੜੀ ਉੱਥੇ ਐਡਮਿਨਿਸਟ੍ਰੇਸ਼ਨ ਹੈ ਉਹਨਾਂ ਨੇ ਵੀ ਕੋਈ ਸਿੱਧੀ ਬੰਦੇ ਦੇ ਪੁੱਤਰਾਂ ਵਾਲੀ ਗੱਲ ਨਹੀਂ ਕਰਨੀ। ਉਹਨਾਂ ਨੇ ਵੇਖਿਆ ਕਿ ਇਹ ਸਾਰਾ ਮਾਮਲਾ ਹੁਣ ਸਾਡੇ ਕੰਟਰੋਲ 'ਚ ਨਹੀਂ ਤੇ ਇਹਨੂੰ ਪਾਕਿਸਤਾਨ ਤੇ ਪਾ ਦਿਓ। ਸਮਝ ਰਹੇ ਹੋ ਨਾ ਕਿ ਜਿਵੇਂ ਇਹ ਮਾਮਲਾ ਸਾਡੇ ਕੰਟਰੋਲ 'ਚ ਨਹੀਂ ਆ ਰਿਹਾ, ਇਹਨੂੰ ਤੁਰੇ ਜਾਂਦੇ ਹੁਣ ਪਾਕਿਸਤਾਨ ਤੇ ਪਾ ਦਿਓ। ਹੋਰ ਕਿਸੇ ਤੇ ਨਹੀਂ ਪੈਂਦਾ, ਪਾਕਿਸਤਾਨ ਤੇ ਪਾ ਦਿਓ। ਉਹਨਾਂ ਨੇ ਕਿਹਾ ਜਨਾਬ ਇਹ ਜੋ ਕੁਝ ਵੀ ਇੰਡੀਆ ਦੇ ਵਿੱਚ ਜੰਤਰ ਮੰਤਰ ਤੇ ਹੋ ਰਿਹਾ ਹੈ, ਉੱਥੇ ਜਿਹੜਾ ਇਸ ਵੇਲੇ ਇhtਜਾਜ ਹੋ ਰਿਹਾ, ਇਹਦੇ ਪਿੱਛੇ ਪਾਕਿਸਤਾਨੀ ਸੋਸ਼ਲ ਮੀਡੀਆ ਅਕਾਊਂਟ ਨੇ ਔਰ 480 ਅਕਾਊਂਟ ਨੇ ਔਰ ਅਸੀਂ ਉਹਨਾਂ ਦਾ ਇਲਾਜ ਕਰਨਾ ਹੈ, ਉਹਨਾਂ ਨੂੰ ਅਸੀਂ ਬਲੌਕ ਕਰਵਾਉਣਾ ਹੈ। ਮੈਂ ਜਿਸ ਤਰ੍ਹਾਂ ਤੁਹਾਨੂੰ ਕਿਹਾ ਵੀ ਪਾਕਿਸਤਾਨੀ ਵਿਚਾਰੇ ਸੋਸ਼ਲ ਮੀਡੀਆ ਵਾਲੇ ਪਹਿਲਾਂ ਆਪਣੇ ਜਰਨੈਲਾਂ ਦੇ ਕਾਬੂ ਆਏ ਨੇ, ਇੱਥੋਂ ਜਾਨ ਛੁੱਟੀ ਹੈ ਤੇ ਪਿੱਛੇ ਉਹਨਾਂ ਦੇ ਉੱਥੋਂ ਮੋਦੀ ਵੀ ਚੜ੍ਹ ਗਿਆ। ਰੱਬ ਖੈਰ ਹੀ ਕਰੇ। ਮਤਲਬ ਇਸ ਸੂਰਤ-ਏ-ਹਾਲ ਦੇ ਵਿੱਚ ਬੰਦਾ ਕਵੇ ਕੀ ਤੇ ਕਵੇ ਕੀ ਨਾ। ਅੱਗੇ ਜੀ ਮੌਨਸੂਨ ਦੀਆਂ ਬਾਰਿਸ਼ਾਂ ਹੋਈਆਂ ਨੇ, ਬਾਜੀ ਮਰੀਮ ਨੇ ਸੜਕਾਂ ਬਣਵਾਈਆਂ ਸਨ, ਉਹ ਸਾਰੀਆਂ ਹੀ ਸੜਕਾਂ ਬਾਜੀ ਦੇ ਹੱਕ 'ਚ ਬਹਿ ਗਈਆਂ ਨੇ। ਉਹ ਪੰਜਾਬੀ 'ਚ ਕਹਿੰਦੇ ਨੇ ਨਾ, ਫਲਾਨਾ ਫਲਾਨੇ ਦੇ ਖਿਲਾਫ ਇਲੈਕਸ਼ਨ ਲੜ ਰਿਹਾ ਸੀ, ਉਹਦੇ ਹੱਕ 'ਚ ਬਹਿ ਗਿਆ ਹੈ। ਬਾਜੀ ਨੇ ਜਿਹੜੀਆਂ ਸੜਕਾਂ ਬਣਵਾਈਆਂ ਸੀ ਉਹ ਬਾਜੀ ਦੇ ਹੱਕ 'ਚ ਹੀ ਬਹਿ ਗਈਆਂ ਨੇ। ਮਤਲਬ ਕਿਸੇ ਸੜਕ ਨੂੰ ਅਜੇ 2 ਮਹੀਨੇ ਹੋਏ ਨੇ, ਕਿਸੇ ਤੇ 2 ਅਰਬ ਲੱਗਾ, ਕਿਤੇ ਪਾਣੀ ਮਨਾਜ਼ਰ ਤੁਸੀਂ ਵੇਖ ਲਓ ਲਾਹੌਰ ਦੇ ਵਿੱਚ ਕਿਸ ਤਰ੍ਹਾਂ ਪਾਣੀ ਇੰਝ ਹੀ ਲੱਗ ਰਿਹਾ ਹੈ ਕਿ ਜਿਵੇਂ ਲਾਹੌਰ ਨਹੀਂ ਹੈ, ਕੋਈ ਸਮੁੰਦਰ ਦੇ ਥੱਲੇ ਜ਼ੇਰੇ ਆਬ ਪੁਰਾਣਾ ਸ਼ਹਿਰ ਹੈ ਜਿਹਦੀ ਕੋਈ ਡਾਕੂਮੈਂਟਰੀ ਦਿਖਾ ਰਹੇ ਨੇ। ਮਤਲਬ ਪਾਣੀ ਹੈ ਹਰ ਪਾਸੇ। ਔਰ ਜਿਹੜੀਆਂ ਸੜਕਾਂ ਬਣਾਈਆਂ ਸਨ ਉਹ ਕੋਈ 2 ਮਹੀਨੇ ਬਾਅਦ ਬਹਿ ਗਈ ਹੈ ਤੇ ਕੋਈ ਮਹੀਨੇ ਬਾਅਦ ਬਹਿ ਗਈ ਹੈ। ਲੇਕਿਨ ਜ਼ਾਹਿਰ ਹੈ ਉਹਦੇ ਵਿੱਚੋਂ ਜਿਹੜਾ ਕੱਟ ਛੱਟ ਹੈ ਉਹ ਲੈ ਕੇ ਨਿਕਲ ਗਏ ਨੇ। ਅੱਛਾ, ਜਾਣ ਤੋਂ ਪਹਿਲੇ ਤੁਹਾਨੂੰ ਇਹ ਦੱਸ ਦਈਏ ਕਿ ਸਾਡੇ ਕੋਲ ਖਬਰ ਇਹ ਹੈ ਕਿ ਅੱਜ
ਜਾਂ ਕੱਲ ਬਾਜੀ ਔਰ ਨਵਾਜ਼ ਸ਼ਰੀਫ ਸਾਹਿਬ ਬਾਕੂ ਸ਼ਾਕੂ ਜਹਾਜ਼ ਸ਼ਾਜ਼ ਨੂੰ ਟਾਕੀ ਸ਼ਾਕੀ ਮਾਰ ਲਈ ਹੈ। ਪਹਿਲੇ ਮਰੀ ਗਏ ਸਨ, ਮਰੀ ਤੋਂ ਵਾਪਸ ਆਣਗੇ ਔਰ ਜਹਾਜ਼ ਨੂੰ ਟਾਕੀ ਸ਼ਾਕੀ ਮਾਰ ਕੇ ਤੇ ਉਹ ਬਾਕੂ ਜਾਂ ਉਹਨਾਂ ਇਲਾਕਿਆਂ ਵਾਲੇ ਪਾਸੇ ਲੰਦਨ ਸ਼ੰਦਨ ਉਧਰਲੇ ਪਾਸੇ ਜ਼ਰਾ ਛੁੱਟੀਆਂ ਗੁਜ਼ਾਰਨ ਹੁਣ ਜਾ ਰਹੇ ਨੇ। ਜ਼ਾਹਿਰ ਹੈ ਜਹਾਜ਼ ਤੁਹਾਡੇ ਪੈਸਿਆਂ ਦਾ ਹੀ ਲਿਆ ਹੋਇਆ ਹੈ। ਬਾਜੀ ਦਾ ਪੁੱਤਰ ਜਿਹੜਾ ਉਹਨਾਂ ਦੇ ਬਾਰੇ ਪਹਿਲਾਂ ਹੀ ਪਤਾ ਲੱਗਾ ਵੀ ਉਹ ਬੇਗਮ ਸਾਹਿਬਾ ਦੇ ਨਾਲ ਪਹਿਲੇ ਹੀ ਆਪਣਾ ਸੈਰੋ ਤਫਰੀਹ ਕਰ ਰਹੇ ਨੇ। ਹੁਣ ਬਾਜੀ ਤੇ ਮੀਆਂ ਨਵਾਜ਼ ਸ਼ਰੀਫ ਸਾਹਿਬ ਵੀ ਜਹਾਜ਼ ਨੂੰ ਟਾਕੀ ਸ਼ਾਕੀ ਮਾਰ ਕੇ ਜਿਹੜੇ ਨੇ ਉਹ ਇੱਥੋਂ ਨਿਕਲ ਰਹੇ ਨੇ ਔਰ ਉਹਨਾਂ ਨੇ ਵੀ ਹੁਣ ਜ਼ਾਹਿਰ ਹੈ ਸੈਰਾਂ ਕਰਨੀਆਂ ਨੇ ਯੂਰਪ ਵਾਲੇ ਪਾਸੇ ਦੀਆਂ। ਪਹਿਲਾਂ ਬਾਕੂ ਜਾਣਗੇ, ਫਿਰ ਕਿਤੇ ਹੋਰ ਜਾਣਗੇ ਤੇ ਇਹ ਵਾਪਸੀ ਕਰਕੇ ਅੱਜ ਦੇ ਦਿਨ ਉੱਥੋਂ ਵਾਪਸ ਆਣਗੇ ਮਰੀ ਸ਼ਰੀ ਤੋਂ ਤੇ ਉਸ ਤੋਂ ਬਾਅਦ ਜਨਾਬ ਉਹਨਾਂ ਨੇ ਉਸ ਪਾਸੇ ਨੂੰ ਬਾਕੂ ਵਾਲੇ ਪਾਸੇ ਨੂੰ ਨਿਕਲ ਜਾਣਾ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ। ਤੇ ਰੱਬ ਰਾਖਾ।